ਓਏ ਹੋਏ ਹੋਏ, ਆ ਦੇਖੋ ਜੀ 1947 ਵਾਲਾ ਦੁਕਾਨ ਨੂੰ ਲੱਗਾ ਹੋਇਆ ਤਾਲਾ ਅੱਜ ਵੀ ਮੌਜੂਦ ਹੈ। ਸਾਰਾ ਬਾਜ਼ਾਰ 1947 ਦੀਆਂ ਬਣਾਈਆਂ ਹੋਈਆਂ ਦੁਕਾਨਾਂ ਵਾਲਾ ਤੁਹਾਨੂੰ ਵਿਖਾਲਨੇ ਆ। ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ। ਵੇਖੋ ਜੀ ਜਾਲੇ ਲਾਗੇ ਹੈ। ਪਾਕਿਸਤਾਨੀ ਪੰਜਾਬ ਦੇ ਇਸ ਪਿੰਡ ਵਿੱਚ ਬਹੁਤ ਹੀ ਵੱਡਾ ਮੰਦਿਰ ਵੀ ਮੌਜੂਦ ਹੈਗਾ ਏ ਤੇ ਪੁਰਾਣੇ ਘਰ ਵੀ। ਇਸ ਵੀਡੀਓ ਨਾਲ ਜੁੜੇ ਰਹੋ ਤੇ ਤੁਹਾਨੂੰ ਮੰਦਿਰ ਔਰ ਦੁਕਾਨਾਂ ਵਿਖਾਲਨੇ ਆ। ਲਓ ਜੀ, ਇਹ ਦੁਕਾਨਾਂ ਨੇ ਜਿਨ੍ਹਾਂ ਦੇ ਉੱਤੇ ਆ ਓਮ ਦਾ ਨਿਸ਼ਾਨ ਵੀ ਹੈ ਤੇ ਇੱਥੇ ਉੱਤੇ ਕੁਝ ਲਿਖਿਆ ਵੀ ਹੁੰਦਾ ਸੀ। ਇਹ ਬਜ਼ੁਰਗ ਨੇ, ਅੰਕਲ ਜੀ ਨੇ ਇਹਨੂੰ ਪੁੱਛਣਾ, ਅੰਕਲ ਜੀ ਇਹ ਦੁਕਾਨਾਂ ਦੇ ਉੱਤੇ ਕੀ ਲਿਖਿਆ ਹੁੰਦਾ ਸੀ? ਲਾਲਾ ਬੇਲੀ ਰਾਮ ਗਿਆਨ। ਅੱਛਾ, ਤੁਸੀਂ ਸਹੀ ਪੜ੍ਹਿਆ ਦਾ? ਹਾਂ। ਕਿਹੜੀ ਜ਼ੁਬਾਨ 'ਚ ਲਿਖਿਆ ਹੁੰਦਾ ਸੀ? उर्दू च भी लिखा सी थी, इंग्लिश भी लिखा। आज आपको दिखाते हैं बाबा जी संत हरनाम सिंह का गांव किला कालर वाला। ये गांव बहुत ही अमीर तरीन हिंदू और सिखों की आबादी पर मुश्तमिल था। फिर 1947 के पार्टीशन को यहाँ से हिंदू और सिख चले गए और मुसलमान अपना घर बार इंडिया में छोड़कर यहाँ आकर आबाद हो गए और यहाँ पर आज भी पुरानी इमारतें मौजूद हैं। अस्सलाम वालेकुम, मैं औरंगजेब बेग अभी मौजूद हूँ किला कालर वाला और उसका पुराना बाज़ार आपको दिखाते हैं। ਇਹ ਜੀ ਵੇਖੋ, ਇਹ ਵੀ ਇੱਥੇ ਬਹੁਤ ਵੱਡੀ ਬਿਲਡਿੰਗ ਸੀ ਤੇ ਉਹਦਾ ਸਿਰਫ ਇਹ ਦਰਵਾਜ਼ਾ ਹੀ ਰਹਿ ਗਿਆ। ਦਰਵਾਜ਼ਾ ਦੇਖੋ, ਬਹੁਤ ਚੌੜਾ ਦਰਵਾਜ਼ਾ ਹੈ, ਆਮ ਸਾਈਜ਼ ਜਿਹੜਾ ਨਾ ਉਹਦੇ ਨਾਲੋਂ ਵੱਡਾ ਹੈ। ਤੇ ਇਹਦੇ ਪਿੱਛੇ ਛੋਟੀ ਇੱਟ ਨਾਲ ਬਣੀਆਂ ਦੀਵਾਰਾਂ, ਜਿਨ੍ਹਾਂ ਦੀ ਇੱਟਾਂ ਇਹ ਵੀ ਹੁਣ 1947 ਦੀ ਆਖਰੀ ਨਿਸ਼ਾਨੀ ਬਚੀ। ਤੇ ਇੱਥੋਂ ਬਾਜ਼ਾਰ ਸ਼ੁਰੂ ਹੋ ਜਾਂਦਾ ਸੀ ਜਿਹੜਾ ਫਿਰ ਮੇਨ ਨੂੰ ਜਾਂਦਾ ਸੀ। ਇਹ ਦੇਖੋ ਨਾ, ਇੱਥੇ ਪੁਰਾਣਾ ਬਾਜ਼ਾਰ ਹੁੰਦਾ ਸੀ। ਅੱਛਾ, ਇਹ ਲਿਖਿਆ ਜੀ ਓਮ, ਔਰ ਇਹ ਤਿੰਨ ਬੜੀਆਂ ਵੱਡੀਆਂ ਇੱਥੇ ਦੁਕਾਨਾਂ ਨੇ ਲਾਲਾ ਬੇਲੀ ਰਾਮ ਦੀ ਮਲਕੀਅਤ ਹੁੰਦੀਆਂ ਸਨ। ਔਰ ਕਿਹਾ ਜਾਂਦਾ ਇੱਥੇ ਕੱਪੜੇ ਤੇ ਸੋਨੇ ਚਾਂਦੀ ਦੀਆਂ ਜ਼ੇਵਰਾਤ ਦੀਆਂ ਦੁਕਾਨਾਂ ਹੁੰਦੀਆਂ ਸਨ। ਤੇ ਉੱਤੇ ਹਾਲੇ ਵੀ ਅੰਗਰੇਜ਼ੀ 'ਚ ਕੁਝ ਲਿਖਿਆ, ਜਿਹਦੇ ਕੁਝ ਲਫ਼ਜ਼ ਮਿਟ ਗਏ ਨੇ, ਲੇਕਿਨ ਇਹਦੇ ਉੱਤੇ ਬੜਾ ਵਾਜ਼ਿਆ ਲਿਖਿਆ ਹੁੰਦਾ ਸੀ ਲਾਲਾ ਬੇਲੀ ਰਾਮ ਗਿਆਨ। ਇਹ ਤਿੰਨ ਵੱਡੀਆਂ ਦੁਕਾਨਾਂ, ਦੋ ਦੁਕਾਨਾਂ ਤੇ ਬਰਬਾਦ ਹੋ ਗਈਆਂ ਨੇ। ਇੱਕ ਦੁਕਾਨ ਜਿਹੜੀ ਅੱਜ ਵੀ ਖੁੱਲੀ ਹੈ ਤੇ ਇਹਦੇ ਵਿੱਚ ਇੱਕ ਬਜ਼ੁਰਗ ਨੇ ਬਹੁਤ ਹੀ ਅੱਛੇ ਜਿਹੜੇ ਹਕੀਮਗਿਰੀ ਕਰਦੇ ਨੇ, ਯਾਨੀ ਕਿ ਉਹ ਦੇਸੀ ਜੜੀ ਬੂਟੀਆਂ ਤੋਂ ਦਵਾਈਆਂ ਬਣਾਉਂਦੇ ਨੇ। ਇਹ ਦੁਕਾਨਾਂ ਦੇ ਤੁਸੀਂ ਪੁਰਾਣੇ ਕੁੰਡੇ ਦੇਖੋ ਜਨਾਬ, ਬਹੁਤ ਹੀ ਮਜ਼ਬੂਤ ਲੋਹਾ। ਆਏ ਹਾਏ ਹਾਏ, ਦੇਖੋ ਦੋਸਤੋ, ਆਪਣੀਆਂ ਦੁਕਾਨਾਂ ਦੀ ਹਿਫਾਜ਼ਤ ਵਾਸਤੇ ਕਿੱਡੇ ਕਿੱਡੇ ਭਾਰੇ ਵਜ਼ਨੀ ਕੁੰਡੇ ਲਗਾਏ ਗਏ ਸਨ ਉਹਨਾਂ ਬਜ਼ੁਰਗਾਂ ਨੇ ਜਿਹੜੇ ਇੱਥੇ ਕਾਰੋਬਾਰ ਕਰਦੇ ਸਨ। ਤੇ ਇਹ ਜੀ ਉਹਨਾਂ ਦੀਆਂ ਦੁਕਾਨਾਂ। ਅਜੇ ਤੁਹਾਨੂੰ ਹੋਰ ਬਹੁਤ ਸਾਰੀਆਂ ਪੁਰਾਣੀਆਂ ਦੁਕਾਨਾਂ ਵਿਖਾ ਲੈਂਦੇ ਨੇ, ਲੇਕਿਨ ਲਾਲਾ ਬੇਲੀ ਰਾਮ ਦੀਆਂ ਤਿੰਨ ਦੁਕਾਨਾਂ ਦੀ ਖੂਬਸੂਰਤੀ ਤੁਹਾਨੂੰ ਦਿਖਾ ਰਿਹਾ। ਲੱਕੜੀ ਦਾ ਕੰਮ ਇਹਦੇ ਤੇ ਹੋਇਆ ਦਾ ਰੋਸ਼ਨੀ ਵਾਸਤੇ। ਲਓ ਜੀ, ਇਹ ਦੁਕਾਨਾਂ ਨੇ ਜਿਨ੍ਹਾਂ ਦੇ ਉੱਤੇ ਆ ਓਮ ਦਾ ਨਿਸ਼ਾਨ ਵੀ ਹੈ ਤੇ ਇੱਥੇ ਉੱਤੇ ਕੁਝ ਲਿਖਿਆ ਵੀ ਹੁੰਦਾ ਸੀ। ਇਹ ਤੇ ਹੁਣ ਲੈਂਟਰ ਪੈ ਗਿਆ ਨਾ, ਲੇਕਿਨ ਲਿਖਿਆ ਵੀ ਹੁੰਦਾ ਸੀ। ਇਹ ਬਜ਼ੁਰਗ ਨੇ, ਅੰਕਲ ਜੀ ਨੇ ਇਹਨੂੰ ਪੁੱਛਣਾ, ਅੰਕਲ ਜੀ ਇਹ ਦੁਕਾਨਾਂ ਦੇ ਉੱਤੇ ਕੀ ਲਿਖਿਆ ਹੁੰਦਾ ਸੀ? ਲਾਲਾ ਬੇਲੀ ਰਾਮ ਗਿਆਨ। ਅੱਛਾ, ਤੁਸੀਂ ਸਹੀ ਪੜ੍ਹਿਆ ਦਾ? ਹਾਂ। ਕਿਹੜੀ ਜ਼ੁਬਾਨ 'ਚ ਲਿਖਿਆ ਹੁੰਦਾ ਸੀ? उर्दू च भी लिखा सी थी, इंग्लिश भी लिखा। ਤੇ ਹਿੰਦੀ 'ਚ ਵੀ? हाँ। ਵਾਹ ਜੀ ਵਾਹ। ਤੇ ਇਹ ਜਿਹੜੀਆਂ ਵੱਡੀਆਂ ਦੁਕਾਨਾਂ ਨੇ ਤੁਸੀਂ ਹਲੇ ਵੀ ਖੋਲ ਕੇ ਰੱਖੀ ਏ ਤੇ ਆਪਣਾ ਇਹਨੂੰ ਢਾਇਆ ਢੂਇਆ ਨਹੀਂ? नहीं बस अपने ਪਿਆਰ ਹੈਗਾ ਪੁਰਾਣੀ ਦੁਕਾਨ। ਅੱਛਾ, ਇੱਥੇ ਕੀ ਦੱਸਦੇ ਨੇ ਕਿ ਜਿਹੜੀਆਂ ਦੁਕਾਨਾਂ ਨੇ ਇਹਨਾਂ 'ਚ ਕਾਹਦੀਆਂ ਦੁਕਾਨਾਂ ਹੁੰਦੀਆਂ ਸਨ? कपड़े दी दस दें होंगे। ਉਸ ਤੋਂ हाँ। ਖੱਤਰੀਆਂ ਦੀਆਂ? हाँ। ਵਾਹ ਜੀ ਵਾਹ। ਤੇ ਇਹ ਬਾਜ਼ਾਰ ਜਿਹੜਾ ਤੁਸੀਂ ਇਹਦੀਆਂ ਜਦੋਂ ਤੁਸੀਂ ਛੋਟੇ ਹੁੰਦੇ ਸੀ ਕੀ ਰੌਣਕਾਂ ਵੇਖੀਆਂ ਨੇ? ਪੁਰਾਣਾ ਹੀ ਹੁੰਦਾ ਸੀ? बड़ी रौनक होंदी। ਅੱਛਾ, हाँ, बहुत रौनक होंदी। ਕਿੱਥੋਂ ਕਿੱਥੋਂ ਦੁਨੀਆ ਹੁੰਦੀ ਸੀ ਇੱਥੇ? बस चार शेर जिन्ने पिंड ने सारे चले। ਸਾਰੇ ਹੁੰਦੇ ਸਨ। ਵਾਹ ਜੀ ਵਾਹ। ਇਹ ਦੋਸਤੋ ਵੇਖੋ ਤੁਸੀਂ, ਇਹ ਸਾਡੇ ਅੰਕਲ ਜੀ ਨੇ ਇਹਨਾਂ ਨੇ ਦੱਸਿਆ ਤੇ ਸਾਰਾ ਬਾਜ਼ਾਰ ਪੁਰਾਣਾ ਹੁੰਦਾ ਸੀ, ਲੇਕਿਨ ਇਹ ਵੱਡੀਆਂ ਦੁਕਾਨਾਂ ਅੱਜ ਵੀ ਜਿਹੜੀਆਂ ਨਾ ਆਪਣੀ ਅਸਲੀ ਹਾਲਤ 'ਚ ਮੌਜੂਦ ਹੈਗੀਆਂ ਨੇ। ਇਹਨਾਂ ਦੇ ਦੇਖੋ ਕਿੱਡੇ ਕਿੱਡੇ ਖੂਬਸੂਰਤ ਔਰ ਵੱਡੇ ਕੁੰਡੇ ਲੱਗੇ ਨੇ। ਇਹ ਦੇਖੋ ਜੀ, ਇਹ ਕੁੰਡੇ ਤੁਸੀਂ ਦੇਖੋ, ਠੀਕ ਹੈ ਨਾ। ਇਹ ਦੁਕਾਨ ਜਿਹੜੀ ਹੈ ਹਾਏ ਹਾਏ ਹਾਏ, ਵੇਖੋ ਜੀ ਜਾਲੇ ਲੱਗੇ ਹੈ। दोस्तों, बुज़ुर्गों की निशानियाँ ढूंढ ढूंढ कर आपको दिखाते हैं। आप चैनल भी साथ साथ सब्सक्राइब करें और वीडियो भी एंजॉय करें। और ਇਹ ਜਾਲੇ ਲੱਗੇ ਜੋ ਉਹਨਾਂ ਦੁਕਾਨਾਂ ਨੂੰ ਜਿਨ੍ਹਾਂ ਦੇ ਵਿੱਚ ਕਦੀ ਰੌਣਕ ਹੁੰਦੀ ਸੀ, ਬਜ਼ੁਰਗ ਬਹਿ ਕੇ ਕਾਰੋਬਾਰ ਕਰਦੇ ਸਨ। ले जी, अब एक दूसरी मार्केट आ गई। पहले लाला बेली राम की मार्केट आपको दिखाई है और अभी जनाब एक और बहुत ही बड़ी और ख़ूबसूरत मार्केट आ गई। यहाँ भी ज्वेलरी की दुकानें थी, डायमंड मार्केट, सोना चांदी, हाँ जी, बजाज, इन्हां दे उत्ते चुबारे बने सन।
ਇਹ ਛੋਟਾ ਜਿਹੜਾ ਦਰਵਾਜ਼ਾ ਜਿਹਦੇ ਕੋਲੋਂ ਦੀ ਮੈਂ ਲੰਘ ਰਿਹਾ, ਇਹ ਉੱਤੇ ਜਾਣ ਵਾਸਤੇ ਚੁਬਾਰੇ ਤੇ ਦਰਵਾਜ਼ਾ ਸੀ। ਤੇ ਇਹ ਜਨਾਬ ਉਹਦੀ ਉਹ ਦੁਕਾਨ ਜਿਹਦੇ ਵੱਡੇ ਵੱਡੇ ਕੁੰਡੇ ਲੱਗੇ ਨੇ ਤੇ ਅੱਜ ਬਿਲਕੁਲ ਉੱਜੜ ਗਈਆਂ। ਜਿੱਥੇ ਕਦੀ ਇੰਨੀ ਰੌਣਕ ਹੁੰਦੀ ਸੀ ਇਸ ਬਾਜ਼ਾਰ 'ਚ, ਕਿਲ੍ਹਾ ਕਾਲਰ ਵਾਲੇ ਦਾ ਬਾਜ਼ਾਰ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਤੇ ਇਹ ਜਨਾਬ ਹੁਣ ਜਦੋਂ ਮੈਂ ਵੇਖੇ ਨੇ ਕੁੰਡੇ, ਇਹੋ ਹੀ ਉਹ ਕੁੰਡੇ ਨੇ ਜਿਹੜੇ 1947 ਵੇਲੇ ਬਜ਼ੁਰਗ ਮਾਰ ਕੇ ਤੇ ਟੁਰ ਗਏ। ਤੇ ਉਹਨਾਂ ਨੇ ਇਹ ਪਤਾ ਸੀ ਕਿ ਆਵਾਂਗੇ ਦੁਬਾਰਾ ਤੇ ਕੁੰਡੇ ਖੋਲ ਕੇ ਕਾਰੋਬਾਰ ਕਰਾਂਗੇ, ਲੇਕਿਨ ਵੰਡ ਹੋ ਗਈ, ਕੋਈ ਵਾਪਸ ਨਾ ਆ ਸਕਿਆ, ਨਾ ਇੱਥੋਂ ਕੋਈ ਗਿਆ। ਇਹ ਜਨਾਬ ਇੱਕ ਹੋਰ ਮਾਰਕੀਟ ਆ ਗਈ। ਇੱਕ ਤੋਂ ਵੱਧ ਇੱਕ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ। ਤੇ ਇਹ ਦੁਕਾਨ ਬੜੀ ਖੂਬਸੂਰਤ, ਇਹਦੇ 'ਚ ਹਲੇ ਵੀ ਜਿਹੜਾ ਨਾ ਉਹ ਬਿਜ਼ਨਸ ਹੁੰਦਾ ਹੈ, ਲੇਕਿਨ ਇਹਦੇ ਨਾਲ ਮਾਰਕੀਟ ਇਹ ਖੰਡਰ ਬਣ ਚੁੱਕੀ ਹੈ, ਇਹ ਬਿਲਕੁਲ ਬਰਬਾਦ ਹੈ। ਲੋ ਜੀ, ਇਹ ਹੈਗਾ ਇਹ ਪੁਰਾਣਾ ਬਾਜ਼ਾਰ ਕਿਲ੍ਹਾ ਕਾਲਰ ਵਾਲੇ ਦਾ, ਤੇ ਇੱਥੇ ਹੈਗਾ ਇਹ ਪੁਰਾਣਾ ਮੰਦਿਰ, ਠੀਕ ਹੈ ਨਾ, ਜਿਹੜਾ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈਗਾ। ਔਰ ਇਹ ਇਹਦੀ ਚਾਰਦੀਵਾਰੀ ਕੀਤੀ ਗਈ ਹੈ। ਇਹ ਆ ਗਿਆ ਮੰਦਿਰ 1947 ਦੀ ਵੰਡ ਵਾਲਾ। ਹਾਂਜੀ, ਕਿਆ ਬਾਤ ਹੈ। ਇਹ ਜੇ ਪਿਆ, ਠੀਕ ਹੈ ਨਾ। ਤੇ ਇਹ ਜਨਾਬ ਇਹਦਾ ਤੁਸੀਂ ਵੇਖ ਸਕਦੇ ਹੋ ਪਛਾਣੋ ਕਿਹੜਾ ਮੰਦਿਰ ਹੋ ਸਕਦਾ। ਤੇ ਇਹ ਇਹਦਾ ਅੰਦਰ, ਠੀਕ ਹੈ ਨਾ, ਜਿੱਥੇ ਮੂਰਤੀ ਸਥਾਨ ਤੇ ਜਿਹੜੇ ਸਾਡੇ ਹਿੰਦੂ ਭਰਾ ਸਨ ਆਪਣੀ ਮਜ਼ਹਬੀ ਰਸੂਮਾਤ ਅਦਾ ਕਰਦੇ ਸਨ, ਇਹ ਸਾਹਮਣੇ ਮੂਰਤੀ ਸਥਾਨ ਬਣਿਆ, ਠੀਕ ਹੈ ਨਾ। ਔਰ ਇਹ ਮੋਟੀ ਇੱਟਾਂ ਬਣਿਆ, ਠੀਕ ਹੈ ਨਾ। ਇਸ ਲਈ ਇਹ ਕੋਈ ਬਹੁਤ ਪੁਰਾਣਾ ਨਹੀਂ ਹੈਗਾ, ਲੇਕਿਨ ਇਹ ਬ੍ਰਿਟਿਸ਼ ਦੌਰ ਦੀ ਜਿਹੜੀ ਇੱਟ ਲੱਗੀ ਇਹਨੂੰ। ਤੇ ਉਹ ਜਨਾਬ ਤੁਸੀਂ ਵੇਖ ਸਕਦੇ, ਤਿੰਨ ਸਾਈਡਾਂ ਦੇ ਉੱਤੇ ਜਿਹੜਾ ਨਾ ਇਹਦੇ ਇਹ ਹੈਗੇ ਨੇ ਬਣੇ ਦੇ ਮੂਰਤੀ ਸਥਾਨ ਟਾਈਪ ਹੀ ਨੇ, ਲੇਕਿਨ ਇਹ ਪੱਕਾ ਮੂਰਤੀ ਸਥਾਨ ਹੈ, ਠੀਕ ਹੈ ਨਾ। ਇਹਦੀ ਇਹ ਸ਼ੇਪ ਜਿਹੜੀ ਬਣੀ ਹੈ। ਤੇ ਇਹ ਹੁਣ ਤੁਸੀਂ ਦੇਖ ਸਕਦੇ ਹੋ ਦਰਵਾਜ਼ਾ ਵੀ ਆਰਜ਼ੀ ਤੌਰ 'ਤੇ ਇਹਨੂੰ ਲਾਇਆ, ਠੀਕ ਹੈ ਨਾ। ਤੇ ਇਹ ਕਿਲ੍ਹਾ ਕਾਲਰ ਵਾਲਾ ਵਿੱਚ ਜਿਹੜਾ ਕਿ ਤਗੜਾ ਹਿੰਦੂ ਔਰ ਸਿੱਖਾਂ ਦਾ ਕਸਬਾ ਸੀ। ਅੱਛਾ, ਜਦੋਂ ਮੈਂ ਵੀਡੀਓ ਬਣਾਉਣ ਆਇਆ ਤੇ ਜਿਹੜੇ ਆ ਮੰਦਿਰ ਦੇ ਕੋਲ ਰਹਿੰਦੇ ਸਨ ਦੋਸਤ ਭਰਾ, ਉਹਨਾਂ ਨੇ ਬੜੀ ਖਿਦਮਤ ਕੀਤੀ ਔਰ ਬਹੁਤ ਹੀ ਅੱਛੇ ਤਰੀਕੇ ਨਾਲ ਮੰਦਿਰ ਦੀ ਵੀਡੀਓ ਬਣਾਉਣ ਦੀ ਇਜਾਜ਼ਤ ਦਿੱਤੀ, ਤਾਂ ਕਿ ਉਹ ਲੋਕ ਜਿਨ੍ਹਾਂ ਦੇ ਬਜ਼ੁਰਗ ਇੱਥੇ 1947 ਵੇਲੇ ਰਹਿੰਦੇ ਸਨ, ਪੂਜਾ ਕਰਦੇ ਸਨ, ਉਹ ਨਿਸ਼ਾਨੀ ਬਜ਼ੁਰਗਾਂ ਦੀ ਵੇਖ ਸਕਣ। ਇਹ ਜੀ ਦੇਖੋ, ਤੁਸੀਂ ਪਛਾਣ ਕੇ ਦੱਸਣਾ ਵਾਲਾ ਕਿਹੜਾ ਮੰਦਿਰ ਹੋ ਸਕਦਾ, ਠੀਕ ਹੈ ਨਾ। ਇਹਦੇ ਅੰਦਰ ਉਹੀ 1947 ਵਾਲਾ ਮੂਰਤੀ ਸਥਾਨ ਵੀ ਬਣਿਆ, ਠੀਕ ਹੈ ਨਾ। ਤੇ ਇਹ ਜਨਾਬ ਇਹਦਾ ਦਰਵਾਜ਼ਾ, ਠੀਕ ਹੈ ਨਾ। ਇਹ ਦੇਖੋ ਤੁਸੀਂ ਕਿਲ੍ਹਾ ਕਾਲਰ ਵਾਲੇ ਦਾ ਮੰਦਿਰ, ਤੇ ਇਹਨੂੰ ਅੱਜ ਵੀ ਇੱਥੇ ਮੰਦਿਰ ਵਾਲਾ ਮਹੱਲਾ ਜਾਂ ਮੰਦਿਰ ਵਾਲੀ ਗਲੀ ਇਹ ਮਸ਼ਹੂਰ ਹੈਗੀ ਹੈ, ਠੀਕ ਹੈ ਨਾ। ਦੇਖੋ ਜੀ, ਇਹ ਇੱਕ ਹੋਰ ਦੁਕਾਨ ਨਜ਼ਰ ਆਈ ਜੀ, ਗ੍ਰੀਨ ਦਰਵਾਜ਼ਾ ਇਹਦਾ, ਔਰ ਇਹਨੂੰ ਵੀ ਲੱਗਿਆ ਤਾਲਾ, ਇਹਦੇ ਅੱਗੇ ਇੱਟਾਂ, ਇਹ ਵੀ ਖੰਡਰ ਬਣ ਚੁੱਕੀ ਹੈ। ਔਰ ਇਹ ਇਹਦੇ ਨਾਲ ਹੋਰ ਵੀ ਕੁਝ ਦੁਕਾਨਾਂ ਨੇ। ਇੱਥੇ ਤਕਰੀਬਨ 50-60 ਪਿੰਡਾਂ ਦੇ ਲੋਕ ਆ ਕੇ ਸ਼ਾਪਿੰਗ ਕਰਦੇ ਹੁੰਦੇ ਸਨ। ਔਰ ਇਸ ਬਾਜ਼ਾਰ ਦੇ ਵਿੱਚ ਉਸ ਦੌਰ 'ਚ ਇੱਕ ਖੂਹ ਵੀ ਲਵਾਇਆ ਗਿਆ ਸੀ, ਜਿਹੜਾ ਕਿ ਇਸ ਪੂਰੇ ਮਹੱਲੇ ਨੂੰ ਨਾ ਸਿਰਫ ਪਾਣੀ ਦਿੰਦਾ ਸੀ, ਬਲਕਿ ਜੋ ਇੱਥੇ ਖਰੀਦੋ ਫਰੋਖਤ ਸ਼ਾਪਿੰਗ ਕਰਨ ਵਾਸਤੇ ਲੋਕ ਆਉਂਦੇ ਸਨ, ਉਹ ਵੀ ਪਾਣੀ ਪੀਂਦੇ ਸਨ। ਉਹ ਮੈਂ ਕੁਝ ਸਾਲ ਪਹਿਲੇ ਆਇਆ ਸੀ ਤੇ ਖੂਹ ਦੀ ਵੀਡੀਓ ਬਣਾਈ ਸੀ, ਉਦੋਂ ਹੈ ਸੀ, ਲੇਕਿਨ ਹੁਣ 2025 'ਚ ਦੁਬਾਰਾ ਆਇਆ ਤੇ ਉਹ ਖੂਹ ਖਤਮ ਹੋ ਗਿਆ ਹੈ, ਉੱਥੇ ਹੁਣ ਨਾਮੋ ਨਿਸ਼ਾਨ ਨਹੀਂ ਰਿਹਾ। ਅੰਕਲ ਜੀ, ਇੱਥੇ ਖੂਹੀ ਕਿੱਥੇ ਹੁੰਦੀ ਸੀ? ਇਹ ਖੂਹੀ ਹੁੰਦੀ ਸੀ ਕਿੱਥੇ? ਇੱਥੇ ਹੀ ਆ। ਤੇ ਕਿੱਥੇ ਗਈ ਹੁਣ? ਲੋਕਾਂ ਪੂਰੀ ਸ਼ਰੀਰ ਤੇ ਖੂਹੀ ਕਿੰਨੀ ਕੁ ਪੁਰਾਣੀ ਸੀ? ਬੁਰੀ, ਸਾਨੂੰ ਪਤਾ ਹੀ ਨਹੀਂ ਕਿਦੋਂ ਦੀ ਹੈ। ਅੱਛਾ, ਵੱਡਿਆਂ ਦੀ ਜਿਹੜੀ ਹੈਗੀ ਹੈ। ਹਾਂ, ਤੇ ਹੁਣ ਪੂਰੀ ਗਈ ਹੈ? ਪੂਰੀ ਸ਼ਰੀ ਲੋਕਾਂ ਕੂੜਾ ਸੁੱਟ ਗਏ। ਇਹ ਦੇਖੋ ਜੀ, ਇਹ ਦੇਖੋ ਇੱਥੇ ਖੂਹੀ ਹੁੰਦੀ ਸੀ, ਅੰਕਲ ਜੀ ਨੇ ਦੱਸਿਆ। ਇਹ ਉੱਤੇ ਕੰਧ ਬਣ ਗਈ, ਲੇਕਿਨ ਇਹ ਦੇਖੋ ਗੁਲਾਈ ਖੂਹੀ ਦੇ ਹਲੇ ਵੀ ਮੌਜੂਦ ਹੈ, ਠੀਕ ਹੈ ਨਾ। ਤੇ ਇਹ ਦੀਆਂ ਟੂਟੀਆਂ ਦੇਖੋ ਲੱਗੀਆਂ ਨੇ ਹਲੇ ਵੀ, ਜਿਹੜੇ ਥੋੜੇ ਅਸਾਰ ਬਾਕੀ ਨੇ। ਇਹ ਬਾਜ਼ਾਰ ਦੇ ਵਿੱਚ ਲਾਈ ਗਈ ਸੀ ਖੂਹੀ, ਤਾਂ ਕਿ ਜਿਹੜੇ ਇੱਥੇ ਲੋਕੀ ਨੇ ਪਾਣੀ ਪੀਣ, ਮੁਸਾਫਰ ਨੇ, ਤੇ ਉਹ ਪਾਣੀ, ਇਹ ਵੇਖੋ ਨਾ, ਇੱਕ ਦੁਕਾਨ ਪੁਰਾਣੀ ਹੈਗੀ ਹੈ, ਲੇਕਿਨ ਉਸੇ ਤਰ੍ਹਾਂ ਹੀ ਜਿਹੜੀ ਹੈ ਨਾ ਅੱਜ ਵੀ ਇਹਦੀ ਤੁਸੀਂ ਦੇਖੋ ਖੂਬਸੂਰਤ ਲੱਕੜੀ, ਯਾਨੀ ਕਿ ਪਤਾ ਨਹੀਂ ਕਿਦੋਂ ਦੀ ਦੁਕਾਨ ਬਣੀ ਹੈ, ਲੇਕਿਨ ਇਹ ਅੱਜ ਵੀ ਅੰਕਲ ਹੋਰਾਂ ਦੇ ਇੱਥੇ ਜਿਹੜਾ ਨਾ ਇਹ ਬਿਜ਼ਨਸ ਕਰਦੇ ਨੇ, ਇਹਨਾਂ ਦੀ ਦੁਕਾਨ ਹੈ। ਲੇਕਿਨ ਅੱਛੀ ਗੱਲ ਹੈ ਕਿ ਇਹਨਾਂ ਨੇ ਅੱਜ ਵੀ ਉਸੇ ਦੁਕਾਨ ਨੂੰ ਜਿਹੜੀ ਕਿ 1947 ਵਾਲੀ ਸੀ,
ਉਹ ਸਾਂਭ ਕੇ ਰੱਖਿਆ ਵੇਖੋ ਨਾ ਦੀ ਪੁਰਾਣੀਆਂ ਛੱਤਾਂ ਹੈ ਜੀ। ਪੱਖਾ ਬਾਅਦ ਦਾ ਲੱਗਿਆ ਕਿਉਂਕਿ ਉਦੋਂ ਤੇ ਬਿਜਲੀ ਨਹੀਂ ਸੀ ਹੁੰਦੀ। ਤੇ ਬਾਕੀ ਇਹ ਸਾਰੀ ਦੁਕਾਨ ਜਿਹੜੀ ਹੈ ਨਾ, ਅੰਕਲ ਜੀ ਕੀ ਦੱਸਦੇ ਨੇ ਕਾਹਦੀ ਦੁਕਾਨ ਹੁੰਦੀ ਸੀ 47 ਤੋਂ ਪਹਿਲਾਂ ਇੱਥੇ ਕੋਈ ਪਤਾ ਹੈ? ਉਹ ਮਰਿਆਰੀ ਨਹੀਂ ਹੁੰਦੀ ਅੱਛਾ ਮਰਿਆਰੀ ਦੀ ਮਨਿਆਰੀ ਵਗੈਰਾ ਦੀ, ਠੀਕ ਹੋ ਗਿਆ। ਸੁਨਿਆਰੇ ਦੀ ਵੀ ਦੁਕਾਨਾਂ ਹੁੰਦੀਆਂ ਹੋਣਗੀਆਂ ਤੇ? ਇੱਥੇ ਤਾਂ ਕੀ ਹੈਗਾ ਐਸੇ ਯਾਰਾਂ ਦੀ ਦੁਕਾਨ ਇਹ ਸੁਨਿਆਰੇ ਦੀ ਦੁਕਾਨ ਲਾਲਾ ਬੇਲੀ ਰਾਮ ਦੀਆਂ। ਹਾਂ ਲਾਲਾ ਬੇਲੀ ਵਾਹ ਜੀ ਵਾਹ। ਇਹ ਜੀ ਕੱਪੜੇ ਦੀਆਂ ਲਾਲਾ ਬੇਲੀ ਰਾਮ ਕੱਪੜੇ ਦਾ ਮਾਲਕ ਕੱਪੜੇ ਦੀ ਦੁਕਾਨ ਆ ਲਾਲਾ ਬੇਲੀ ਰਾਮ ਚੰਦ ਬਜ਼ਾਰ ਉਹ ਲਿਖਿਆ ਉੱਤੇ ਚੰਦ ਬਜ਼ਾਰ। ਅੱਛਾ ਠੀਕ ਹੈ ਜੀ। ਇਹ ਜਿਹੜੀਆਂ ਦੁਕਾਨਾਂ ਨੇ ਵੱਡੀਆਂ ਲਾਲਾ ਬੇਲੀ ਰਾਮ ਜਿਹੜਾ ਕੱਪੜੇ ਦਾ ਤਾਜਰ ਹੁੰਦਾ ਸੀ, ਠੀਕ ਹੈ ਨਾ। ਇਹ ਜਨਾਬ ਕੁਝ ਹੋਰ ਬਰਬਾਦ ਦੁਕਾਨਾਂ ਆ ਗਈਆਂ ਨੇ, ਇਹ ਵੀ ਤੁਸੀਂ ਦੇਖ ਸਕਦੇ ਹੋ। ਇਹਨਾਂ ਦੀ ਹਾਲਤ, ਜਿੱਥੇ ਕਦੀ ਬਹੁਤ ਰੌਣਕ ਹੁੰਦੀ ਸੀ, ਬਿਜ਼ਨਸ ਹੁੰਦਾ ਸੀ, ਲੇਕਿਨ ਇਹ ਪੂਰੀ ਮਾਰਕੀਟ ਬਰਬਾਦ ਹੋ ਗਈ ਹੈ। ਤੇ ਇਸ ਵੀਡੀਓ ਦਾ ਦੂਸਰਾ ਹਿੱਸਾ ਕੱਲ ਅਪਲੋਡ ਕਰਾਂਗਾ, ਜਿਹਦੇ ਵਿੱਚ ਤੁਸੀਂ ਇੱਥੇ ਬਹੁਤ ਵੱਡਾ ਇੱਕ ਸਿੱਖ ਫੈਮਿਲੀ ਦਾ ਘਰ ਵੀ ਵੇਖੋਗੇ, ਜਿਨ੍ਹਾਂ ਦਾ ਆਪਣਾ ਭੱਠਾ ਹੁੰਦਾ ਸੀ ਔਰ ਬੜਾ ਰਈਸ ਖਾਨਦਾਨ ਸੀ। ਉਹ ਘਰ ਅੱਜ ਕਿਸ ਹਾਲ ਦੇ 'ਚ, ਇਸ ਲਈ ਜਿਹਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ, ਕਿਉਂਕਿ ਕੱਲ ਹੋਰ ਦੁਕਾਨਾਂ ਔਰ ਇੱਕ ਸਿੱਖ ਖਾਨਦਾਨ ਦਾ ਘਰ ਵਿਖਾਇਆ ਜਾਏਗਾ। ਜਿੱਥੇ ਰਹੋ ਖੁਸ਼ ਰਹੋ। ਅੱਲਾ ਹਾਫਿਜ਼।